ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਠੀਕ ਹੋ? ਰੱਬ ਮੇਰੇ ਸੋਹਣਿਆਂ, ਮੇਰੇ ਦੋਸਤਾਂ ਪਿਆਰਿਆਂ ਸਭ ਨੂੰ, ਮੇਰੇ ਵਲੌਗ ਵੇਖਣ ਵਾਲਿਆਂ ਨੂੰ ਆਪਣੀ ਅਮਾਨ 'ਚ ਰੱਖੇ, ਹਰ ਮੁਸ਼ਕਲ ਮੁਸੀਬਤ ਤੋਂ ਬਚਾਏ। ਅੱਜ ਫਿਰ ਤੁਹਾਨੂੰ ਕੁਝ ਜਾਂਦੀ ਖਿਜ਼ਾਂ ਦੇ ਰੰਗ ਵਿਖਾਉਣ ਵਾਸਤੇ ਹਾਜ਼ਰ ਹੋਇਆ ਤੇ ਨਾਲ ਤੁਹਾਨੂੰ ਇੱਕ ਕਿੱਸਾ ਸੁਣਾਉਣਾ। ਅੱਜ ਇੱਕ ਬਾਦਸ਼ਾਹ ਨੇ ਆਪਣੇ ਸਾਰੇ ਦਰਬਾਰੀਆਂ ਦੇ ਵਿੱਚ ਜਿਹੜਾ ਨਾ ਇੱਕ ਦਿਨ ਕੁਝ ਇਨਾਮੋ ਇਕਰਾਮ ਤਕਸੀਮ ਕੀਤਾ ਤੇ ਕਿਸੇ ਨੂੰ 1 ਅਸ਼ਰਫੀ ਦਿੱਤੀ, ਕਿਸੇ ਨੂੰ 2 ਦਿੱਤੀਆਂ, ਕਿਸੇ ਨੂੰ 4 ਦਿੱਤੀਆਂ ਤੇ ਕਈਆਂ ਨੂੰ ਜਿਹੜਾ ਨਾ ਉਹ ਥੈਲੀਆਂ ਭਰ ਦਿੱਤੀਆਂ। ਹੁਣ ਜਿਨ੍ਹਾਂ ਨੂੰ ਥੈਲੀਆਂ ਭਰ ਦਿੱਤੀਆਂ ਨਾ ਉਹ ਤਾਂ ਬੜੇ ਖੁਸ਼, ਉਹਨਾਂ ਕੇ ਬੜੀ ਮੌਜ ਲੱਗੀ ਹੈ। ਤੇ ਬਾਦਸ਼ਾਹ ਨੇ ਆਖਿਆ ਕਿ ਇਹ 1 ਹਫ਼ਤੇ ਬਾਅਦ ਤੁਸੀਂ ਮੇਰੇ ਕੋਲ ਆਉਣਾ ਤੇ ਆਪਣਾ ਜਾਓ ਮੌਜ ਕਰੋ, ਜਿਹਨੂੰ ਜਿਤਨੇ ਪੈਸੇ ਦਿੱਤੇ ਨਾ ਜਾਏ ਜਾ ਕੇ ਸਪੈਂਡ ਕਰੇ ਤੇ ਐਸ਼ ਕਰੇ, ਤੇ ਹਫ਼ਤੇ ਬਾਅਦ ਤੁਸੀਂ ਆਉਣਾ ਮੇਰੇ ਕੋਲ। ਫਿਰ ਗੱਪ ਸ਼ਪ ਲਾਵਾਂਗੇ, ਫਿਰ ਮੈਂ ਪੁੱਛਾਂਗਾ ਵੀ ਕਿਵੇਂ ਤੁਸੀਂ ਪੈਸੇ ਕਿਵੇਂ ਖਰਚੇ ਆ। ਖੈਰ ਉਹ ਜਿਨ੍ਹਾਂ ਨੂੰ ਅਸ਼ਰਫੀ ਲੱਭੀ ਸੀ ਉਹ ਤੇ ਗਏ, ਜਾਂਦਿਆਂ ਰਾਹ 'ਚੋਂ ਕਿਸੇ ਨੇ ਕਿਸੇ ਨੂੰ ਕੋਈ ਟਿਪ ਦੇ ਛੱਡੀ, ਕਿਸੇ ਨੇ ਕਿਸੇ ਬੱਚਨ ਦੇ ਛੱਡਿਆ, ਜੋ ਕੁਝ ਵੀ ਮਤਲਬ ਜਿਹਦੇ ਕੋਲ ਜ਼ਿਆਦਾ ਸਨ। ਅੱਛਾ, ਜਿਹਨੂੰ ਜ਼ਿਆਦਾ ਲੱਭੇ ਉਹਨੇ ਉਹ ਜ਼ਿਆਦਾ ਜਾ ਕੇ ਉਹਨੇ ਕੋਈ ਬੇਗਮ ਨੂੰ ਸ਼ਾਪਿੰਗ ਕਰਵਾਈ, ਕੋਈ ਬੱਚਿਆਂ ਨੂੰ ਤੋਹਫੇ ਤਾਇਫ ਦਿੱਤੇ, ਕੁਝ ਚੀਜ਼ਾਂ ਖਰੀਦੀਆਂ। ਜੋ ਕਿਸੇ ਕੋਲ ਜ਼ਿਆਦਾ ਪੈਸੇ ਸਨ ਉਹਨੇ 6ਵੇਂ ਦਿਨ ਮੁਕਾਏ, ਤੇ ਜਿਨ੍ਹਾਂ ਨੇਕ ਬੰਦਿਆਂ ਨੂੰ ਉਹ 1 ਅਸ਼ਰਫੀ ਲੱਭੀ ਸੀ ਉਹਨਾਂ ਨੇ ਉਹ ਖਰਚ ਕਰ ਦਿੱਤੀ। ਹੁਣ ਗਏ 7ਵੇਂ ਦਿਨ, ਬਾਦਸ਼ਾਹ ਸਲਾਮਤ ਨੇ ਜਨਾਬ ਉੱਥੇ ਇੱਕ ਤੰਦੂਰੀ ਪਕਾਈ। ਉਹ ਬੜੇ ਹੈਰਾਨ, ਉਹਨਾਂ ਕਿਹਾ ਵੀ ਇਹ ਕੋਈ ਤੰਦੂਰ 'ਚ ਹੀ ਔਰ ਤੰਦੂਰ ਇੱਥੇ ਅੱਗ ਲਾਈਏ, ਖੈਰ ਹੈ ਕੀ ਚੱਕਰ ਹੈ? ਇੱਕ ਨਾਲ ਚਬੂਤਰਾ ਜਿਹਾ ਬਣਿਆ। ਉਹ ਬਾਦਸ਼ਾਹ ਨੇ ਕਿਹਾ ਕਿ ਵੀ ਵਾਰੀ ਜਿਹੜਾ ਨਾ ਇਹ ਚਬੂਤਰੇ 'ਤੇ ਖਲੋ ਜਾਓ ਤਾਂ ਮੈਨੂੰ ਹਿਸਾਬ ਦਿਓ। ਉਹ ਜਿਹੜਾ ਅਸ਼ਰਫੀ ਲੈ ਕੇ ਤੇ ਬੜਾ ਰੰਜੀਦਾ ਸੀ ਨਾ, ਉਹ ਦੌੜ ਕੇ ਜਨਾਬ ਉਹਨੇ ਆਖਿਆ ਪਹਿਲਾਂ ਮੇਰਾ ਲੈ ਲਓ। ਉਹ ਦੌੜ ਕੇ ਚਬੂਤਰੇ 'ਤੇ ਚੜ੍ਹਿਆ। ਉਹਨੇ ਕਿਹਾ ਮੈਂ ਬਾਦਸ਼ਾਹ ਸਲਾਮ ਮੈਂ ਨਿਕਲਦਾ ਗਿਆ ਤੇ ਆ ਜਿਹੜਾ ਦਰਬਾਨ ਹੈ ਨਾ ਇਹਨੂੰ ਮੈਂ ਟਿਪ ਦੇ ਦਿੱਤੀ, ਉਸ ਦਿਨ ਐਵੇਂ ਖੈਰਾਤ ਕਰਤੀ, ਇਹਨੂੰ ਮੈਂ ਛਾਲ ਮਾਰੀ ਤੇ ਚਬੂਤਰੇ ਵੀ ਥੱਲੇ ਆ ਗਿਆ ਫਾਰਗ। ਉਹ 2 ਵਾਲਾ ਚੜ੍ਹਿਆ, ਉਹਨੇ ਕਿਹਾ ਜੀ ਮੈਂ 2 ਖੁਦਾਮ ਨੂੰ ਜਿਹੜਾ ਉਹ ਖੈਰਾਤ ਕਰ ਦਿੱਤੀ, ਜਾਂ ਮੈਂ ਰਾਹ ਜਾਂਦਿਆਂ ਕਿਸੇ ਮਸਜਿਦ ਦੇ ਬਕਸੇ ਹੀ ਪਾ ਦਿੱਤਾ। ਉਹ ਜਿਨ੍ਹਾਂ ਨੂੰ ਅਸ਼ਰਫੀਆਂ ਥੈਲੀਆਂ ਭਰ ਕੇ ਲੱਭੀਆਂ ਸਨ ਨਾ, ਹੁਣ ਉਹਨਾਂ ਨੂੰ ਜਿਹੜਾ ਨਾ ਪਰੇਸ਼ਾਨੀ ਬਣ ਗਈ ਕਿ ਇਹ ਜਿਹੜਾ 1 2 4 ਅਸ਼ਰਫੀਆਂ ਵਾਲੇ ਨੇ ਇਹ ਉੱਥੋਂ ਬੜੇ ਘਾਬਰ ਕੇ ਲੱਥੇ ਨੇ। ਜਿਹੜਾ ਚਬੂਤਰਾ ਬਣੇ ਆ ਤੰਦੂਰੀ ਦੇ ਨਾਲ, ਤੇ ਸਾਡੇ ਵਾਸਤੇ ਤਾਂ ਕੰਮ ਡਾਢਾ ਹੈ। ਉਹ ਜਿਹੜੇ ਪਹਿਲੇ ਬੜੇ ਖੁਸ਼ ਸਨ, ਉਸ ਦਿਨ ਉਹਨਾਂ ਜਨਾਬ ਉਹ ਬੜੇ ਉਹ ਆਪਣੇ ਉਸ ਥੈਲੀ ਦੇ ਉੱਤੇ ਉਹ ਪਸ਼ੇਮਾਨ ਔਰ ਪਰੇਸ਼ਾਨ ਹੋਏ, ਔਰ ਉਹਨਾਂ ਨੇ ਬੜਾ ਔਖਾ ਆਪਣਾ ਹਿਸਾਬ ਕਿਤਾਬ ਦਿੱਤਾ ਤੇ ਪਸੀਨੋ ਪਸੀਨ ਤੇ ਬੁਰੀ ਹਾਲਤ, ਉਹ ਉਹਨਾਂ ਦੀ ਜਾਨ ਛੁੱਟੀ ਉੱਥੋਂ। ਤੇ ਫਿਰ ਉਹਨਾਂ ਨੂੰ ਸਮਝ ਆਈ ਕਿ ਯਾਰ ਇਹ ਜੇ ਇੱਥੇ ਇਸ ਹਿਸਾਬ ਨਾਲ ਡੱਡ ਹੈ ਤੇ ਉਹ ਅਗਲੇ ਜਾਨ ਵੀ ਜਿਹਨੂੰ ਜਿਤਨੀ ਨਿਅਮਤ ਦਿੱਤੀ ਗਈ ਹੈ ਉਹਦਾ ਹਿਸਾਬ ਕਿਤਾਬ ਉਤਨਾ ਹੀ ਲੰਬਾ ਤੇ ਉਤਨਾ ਹੀ ਖੌਫਨਾਕ ਅਮਲ ਹੋਣਾ। ਹੁਣ ਜਿਹਨੇ ਤੇ ਉਹ ਚੰਗੇ ਕੰਮਾਂ 'ਚ ਵਰਤ ਦਿੱਤਾ ਉਹ ਤੇ ਆਸਾਨ ਹੋ ਗਿਆ, ਤੇ ਜਿਹਨੇ ਜਿੰਨਾ ਬਾਰੀਕ ਕੰਮ ਪਾਇਆ ਤੇ ਉਹ ਆਪਣੀਆਂ
ਨਸਲਾਂ ਵਾਸਤੇ ਜੋੜਦਾ ਆਇਆ, ਉਸ ਖਰਚੇ ਹੀ ਨਹੀਂ, ਉਹਦਾ ਹਿਸਾਬ ਖਾਤਾ ਤਾਂ ਵੱਧਦਾ ਹੀ ਜਾਣਾ। ਖੈਰ ਇੱਕ ਨਸੀਹਤ ਆਮੋਜ਼ ਮਤਲਬ ਇਹਦੇ ਵਿੱਚ ਗੱਲ ਹੈ ਨਾ ਜੀ ਕਿ ਤੁਸੀਂ ਦੁਨੀਆ ਔਰ ਮਾਲੋ ਮਤਾ ਨੂੰ ਬਹੁਤ ਜ਼ਿਆਦਾ ਅਹਿਮੀਅਤ ਨਾ ਦਿਓ, ਜਿੰਨੀ ਕੁ ਉਹਦੀ ਅਹਿਮੀਅਤ ਹੈ ਓਨਾ ਹੀ ਦਿਓ। ਸਿਆਣੇ ਆਖਦੇ ਨਾ ਕਿ ਦੁਨੀਆ ਜਿਹੜੀ ਹੈ ਨਾ, ਦੁਨੀਆ ਇੱਕ ਦਰਿਆ ਹੈ ਅਤੇ ਉਹਦੇ ਉੱਤੇ ਕਸ਼ਤੀ ਤੈਰਦੀ ਰਹੇ ਅਤੇ ਤੁਸੀਂ ਮਹਿਫੂਜ਼ ਹੋ। ਜੇ ਉਹ ਦੁਨੀਆ ਤੁਹਾਡੀ ਕਸ਼ਤੀ 'ਚ ਵੜ ਜਾਏ, ਇਹ ਦੁਨੀਆ ਤੁਹਾਡੇ ਦਿਲਾਂ 'ਚ ਵੜ ਜਾਏ ਤਾਂ ਫਿਰ ਤੁਸੀਂ ਡੁੱਬ ਜਾਂਦੇ ਹੋ। ਅਤੇ ਹਿਫਾਜ਼ਤ ਨਾਲ ਪਾਰ ਲੱਗਣ ਦਾ ਇਹੀ ਤਰੀਕਾ ਹੈ ਕਿ ਤੁਸੀਂ ਇਹਦੇ ਉੱਤੇ ਤੈਰਦੇ ਜਾਓ। ਅਰਸ਼ਦ ਸ਼ਰੀਫ ਦਾ ਫਿਰ ਜਨਾਜ਼ਾ ਹੋ ਗਿਆ, ਮਾਸ਼ਾਅੱਲਾ ਬੜਾ ਵੱਡਾ ਜਨਾਜ਼ਾ ਹੋਇਆ ਜੀ। ਅੱਲਾਹ ਤਾਲਾ ਉਹਨੂੰ ਗਰੀਕ ਰਹਿਮਤ ਕਰੇ ਅਤੇ ਉਹਦੀ ਫੈਮਿਲੀ ਨੂੰ ਸਬਰ ਜਮੀਲ ਅਤਾ ਫਰਮਾਏ। ਸਾਰੇ ਟੁਰ ਜਾਣਾ, ਪਰ ਜਵਾਨ ਮੌਤਾਂ ਜਿਹੜੀਆਂ ਹੁੰਦੀਆਂ ਨੇ ਬੜੀਆਂ ਬਹੁਤ ਹੀ ਦੁਖੀ ਕਰ ਜਾਣ ਵਾਲੀਆਂ ਹੁੰਦੀਆਂ ਨੇ। ਜਾਣਾ ਤਾਂ ਮੁੜ ਸਾਰਿਆਂ ਹੀ ਹੈ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਆਪਣੇ ਦੁਆਲੇ ਆਪਣੇ ਲੱਗਦੇ ਲੀਂਦਿਆਂ ਦਾ, ਆਪਣੇ ਹਮਸਾਇਆਂ ਦਾ, ਸਭ ਦਾ ਬਹੁਤ ਖਿਆਲ ਰੱਖਿਆ ਕਰੋ। ਕਿਸੇ ਨਾਲ ਨੇਕੀ ਕੀਤੀ ਜਿਹੜੀ ਨਾ, ਇਹ ਜਿਹੜੀਆਂ ਅਸੀਂ ਕਿਸੇ ਨਾਲ ਅੱਛਾ ਬੋਲਨੇ ਆ, ਕਿਸੇ ਦੇ ਨਾਲ ਜਿਹੜੀ ਅਸੀਂ ਨੇਕੀ ਕਰ ਲੈਣੀ ਹੈ, ਇਹ ਉਹ ਅਮਾਲ ਨੇ ਜਿਹੜੇ ਸਾਡੇ ਨਾਲ ਜਾਣੇ ਨੇ। ਬਾਕੀ ਹਰ ਸ਼ੈ ਇੱਥੇ ਰਹਿ ਜਾਣੀ ਹੈ। ਇਹ ਦੁਨੀਆ ਜਿਹੜੀ ਹੈ ਇਹ ਆਖਰਤ ਦੀ ਖੇਤੀ ਹੈ। ਇਹ ਅਸੀਂ ਟੈਸਟ ਵਿੱਚ ਪਏ ਹਾਂ। ਅੱਗੇ ਜਿਹੜੀ ਜ਼ਿੰਦਗੀ ਉਹ ਹਮੇਸ਼ ਦੀ ਹੈ। ਇੱਥੇ ਤੇ ਇਹ ਇੱਕ ਮੁਸਾਫਰਤ ਦੇ ਵਿੱਚ ਇੰਝ ਸਮਝੋ ਕਿ ਦਰਖਤ ਥੱਲੇ ਥੋੜ੍ਹੀ ਦੇਰ ਅਸੀਂ ਸਾਹ ਲੈਣਾ ਅਤੇ ਫਿਰ ਅੱਗੇ ਟੁਰ ਪੈਣਾ। ਅਸਲੀ ਮੰਜ਼ਿਲ ਜਿਹੜੀ ਹੈ ਨਾ ਜੀ, ਉਹ ਮਰਨੇ ਤੋਂ ਬਾਅਦ ਹੀ ਹੈ। ਅਤੇ ਟੈਸਟ ਹੈ, ਕਿਸੇ ਨੂੰ ਨਿਅਮਤ ਦੇ ਕੇ ਅਜ਼ਮਾਇਆ ਗਿਆ, ਕਿਸੇ ਕੋਲੋਂ ਲੈ ਕੇ ਅਜ਼ਮਾਇਆ ਗਿਆ। ਅਤੇ ਅੱਲਾ ਦੇ ਕਾਮਯਾਬ ਬੰਦੇ ਹੋਏ ਨੇ ਜਿਹੜੇ ਸਬਰ ਕਰਦੇ ਨੇ ਅਤੇ ਸ਼ੁਕਰ ਕਰਦੇ ਨੇ, ਗਿਲੇ ਨਹੀਂ ਕਰਦੇ। ਤੇ 2-3 ਦਿਨ ਦਿਲ ਬੜਾ ਐਵੇਂ ਬੋਝਲ ਜਿਹਾ ਰਿਹਾ। ਮੈਂ ਵਲੌਗ ਵੀ ਨਹੀਂ ਬਣਾ ਸਕਿਆ। ਬਸ ਮੌਸਮ ਬਦਲ ਗਿਆ ਹੁਣ ਤੁਹਾਡੇ ਕੋਲ ਵੀ। ਇੰਡੀਆ ਪਾਕਿਸਤਾਨ 'ਚ ਵੀ ਕੋਈ ਠੰਡ ਥੋੜ੍ਹੀ ਬਹੁਤ ਬਣ ਗਈ। ਪੱਖੇ ਸ਼ੱਖੇ ਬੰਦ ਹੋ ਗਏ ਨੇ ਸੁਣਿਆ। ਅੱਲਾਹ ਤਾਲਾ ਖੈਰ ਕਰੇ। ਅੱਲਾਹ ਤਾਲਾ ਹੁਣ ਇਸ ਸਮੋਗ ਤੋਂ ਬਚਾਏ ਤੁਹਾਨੂੰ ਸਾਰਿਆਂ ਨੂੰ। ਸਿਹਤ ਬੜੀ ਨਿਅਮਤ ਰੱਬ ਦੀ। ਅੱਲਾਹ ਤਾਲਾ ਸਿਹਤ ਵਾਲੀ ਜ਼ਿੰਦਗੀ ਦੇ ਨਾ, ਅਤੇ ਉਹਦਾ ਬੜਾ ਸ਼ੁਕਰ ਅਦਾ ਕਰੋ ਰੱਬ ਦਾ। ਉਹਦੀਆਂ ਨਿਅਮਤਾਂ ਨੂੰ ਵੈਲਿਊ ਕਰੋ। ਹੈ ਜਿਹੜਾ ਅਸੀਂ ਟੁਰਦੇ ਫਿਰਦੇ ਹਾਂ, ਸੁੰਘ ਲੈਂਦੇ ਹਾਂ, ਚੱਖ ਲੈਂਦੇ ਹਾਂ, ਵੇਖ ਲੈਂਦੇ ਹਾਂ। ਹਾਂਜੀ, ਅਸੀਂ ਜਿਹੜਾ ਮਿਰਚ ਮਸਾਲਿਆਂ ਦਾ ਅਤੇ ਮਿੱਠੇ ਦਾ ਅਤੇ ਮਿਠਾਈਆਂ ਦਾ ਸਵਾਦ ਲੈਂਦੇ ਹਾਂ। ਬਾਅਦ ਬੰਦੇ ਨੇ ਉਹਨਾਂ ਦੇ ਟੇਸਟ ਬਡ ਹੀ ਕੋਈ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਲੱਗਦਾ ਕਿ ਅਸੀਂ ਹਲਵਾ ਖਾਧਾ ਹੈ ਕਿ ਅਸੀਂ ਧੁੰਮਾ ਖਾਧਾ। ਕਈਆਂ ਨੂੰ ਸਮੈਲ ਹੀ ਨਹੀਂ ਆਉਂਦੀ।
ਸ਼ੁਕਰ ਕਰਨਾ ਚਾਹੀਦਾ ਉਹਦੀ ਹਰ ਨਿਮਤ ਦਾ। ਚੰਗਾ ਜੀ, ਮਿਲਣੇ ਆ ਫਿਰ ਅਗਲੇ ਵਲੌਗ ਦੇ ਬਾਅਦ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਰੱਬ ਰਾਖਾ।